व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਫੇਸਬੁੱਕ ਤੇ ਹੋਣ ਜਾਂ ਜਿਹੜੇ YouTube ਦੇ ਉੱਪਰ ਹੋਣ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਔਰ ਪਹਿਲਾਂ ਸਟਾਰਟ ਕਰਦੇ ਹਾਂ YouTube ਤੇ ਉਹ ਮੈਸੇਜ। ਸੋ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਔਰ ਖਾਲਸਾ ਰਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹਾਲ ਨਹੀਂ ਹੋਣਾ। ਵਾਹਿਗੁਰੂ ਮਿਹਰ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਤੇ ਵਾਹਿਗੁਰੂ ਜੀ। ਸੋ ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਗੁਰਮੇਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਹਮੇਸ਼ਾ ਹੀ ਉਹਨਾਂ ਦਾ ਮੈਸੇਜ ਉਹਨਾਂ ਦਾ ਬੜਾ ਵਧੀਆ ਹੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ congrats. You are doing a great job for the Sikh nation. God bless you and your loved ones. And Gurmel Singh ji, Khalsan Zindabad, 6 for Justice Zindabad, long live TV for program Sacho Sach. So Hardeep Singh ji Khalsan Zindabad कहते ने और जुबेर जी आए ने ये कहते ने कि जबरदस्त डॉक्टर साहब आज मेरा सारे लाहौर हीरा मंडी बन चुका है। अफसोस लेकिन सच ये है कि इसका जिम्मेदार इसके जिम्मेदार पीपल्स पार्टी हैं। सो इसी तरह गुरमेल सिंह जी कहते हैं आज़ादी ही हल है वीरो, वर्क ऑन इट, गेट इट, फ्रीडम इज़ ओनली द वे, ऑन द वे, वेरी सून वी आर गोइंग टू बी ए सॉवरन कंट्री अगेन। सो जसवीर बराड़ जी कहते डॉक्टर अमरजीत सिंह जी ते नीलम कौर जी TV 84 ਦੇ ਰੇਡੀਓ ਦੀ ਸਾਰੀ ਜਥੇਬੰਦੀ ਨੂੰ ਗੁਰਫਤਿਹ ਜੀ। ਸੋ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਕਹਿੰਦੇ ਪਲੀਜ਼ ਵੋਟ and support as Sex for Justice referendum 2020 and ਜਸਵੀਰ ਬਰਾੜ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ and ਗੁਰਪਤਵੰਤ ਸਿੰਘ ਪੰਨੂ ਖਾਲਸਾ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਆਏਗਾ ਕਹਿੰਦੇ ਨੇ ਖਾਲਿਸਤਾਨ US ਮੀਡੀਆ ਧਾਲੀਵਾਲ ਵੀਰ ਜਗਜੀਤ ਸਿੰਘ ਵੀਰ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ। ਸੋ ਸਿੰਘ ਜੇ ਚਾਵੇ ਤਾਂ ਤੇਰਾ ਖਾਲਸਾ ਹੀ ਕਹਿੰਦੇ ਦੂਜੇ ਦਿਨ ਨੂੰ ਗੱਲਾਂ ਭੁੱਲਣੀਆਂ ਲੱਗ ਜਾਂਦੀਆਂ ਉਤਲੀਆਂ ਪਤਾ ਨਹੀਂ ਕੀ ਕਹਿਣਾ ਚਾਹੁੰਦੇ। ਪਹਿਲੇ ਦਿਨ ਤੁਸੀਂ ਕੁਝ ਕਿਹਾ ਸੀ ਮੇਰੇ ਸਾਹਿਬ ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ ਉਹ ਨਹੀਂ ਆਈ ਡੋਨਟ ਨੋ ਵਾਟਸ ਦੇ ਟਾਕਿੰਗ ਅਬਾਊਟ। ਸੋ ਜ਼ੁਬੇਰ ਜਾਕਬ ਜੀ ਕਹਿੰਦੇ ਸਹੀ ਕਿਹਾ ਆਪਨੇ ਕਿ ਸੱਚ 100 ਪਰਦੇ ਪਾੜ ਕੇ ਪਾਰ ਆ ਹੀ ਜਾਂਦਾ। ਸੋ ਸਰਮੁਖ ਮੁੰਦਰਾ ਜੀ ਕਹਿੰਦੇ ਨੇ ਇਹ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਿਤ ਸਿੰਘ ਜੀ ਕਹਿੰਦੇ ਨੇ ਗਰਗਸ ਵੀ ਸੇਮ ਹੈ ਪਤਾ ਨਹੀਂ ਸੌਰੀ ਅਬਾਊਟ ਦੈਟ। ਮਨੀਪੁਰ ਦੀ ਨਸਲ ਕੁਸ਼ੀ ਹੋਈ ਹੈ ਤੇ ਉਧਰ ਪੰਜਾਬ ਨੂੰ ਪਾਣੀ 'ਚ ਕਹਿੰਦੇ ਆ ਡੁਬੋ ਦਿੱਤਾ ਹੈ। ਹਾਂਜੀ ਬਿਲਕੁਲ। ਔਰ ਇਹਦੇ ਤੇ ਵੀਰ ਸਵਿੰਦਰ ਸਿੰਘ ਥਾਂਦੀ ਜੀ ਨੇ ਬੜੀ ਖੂਬਸੂਰਤੀ ਦੇ ਨਾਲ ਇਹ ਦੱਸਿਆ ਸੀ ਕਿ ਕਿਵੇਂ ਇਸ ਪਾਸੇ ਜਿਹੜਾ ਇੱਕ ਘੱਟ ਗਿਣਤੀ ਨੂੰ ਟਾਰਗੇਟ ਕੀਤਾ ਹੋਇਆ ਸੀ ਅੰਮ੍ਰਿਤਪਾਲ ਸਿੰਘ ਹੋਰਾਂ ਵਾਲਾ ਜੋ 18 ਮਾਰਚ ਤੋਂ ਸ਼ੁਰੂ ਹੁੰਦਾ ਹੈ ਤੇ ਉਧਰ ਮਨੀਪੁਰ ਦੇ ਵਿੱਚ ਆਲਰੇਡੀ 3 ਮਈ ਤੋਂ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਸੋ ਇੱਕ ਪਾਸੇ ਉਹਨਾਂ ਨੇ ਸਮੋਕ ਸਕਰੀਨ ਕ੍ਰੀਏਟ ਕੀਤੀ ਔਰ ਦੂਸਰੇ ਪਾਸੇ ਉਹਨਾਂ ਨੇ ਦੋਨੋਂ ਹੀ ਜਿਹੜੀਆਂ ਘੱਟ ਗਿਣਤੀਆਂ ਨੇ ਇੱਧਰ ਫਲੱਡਸ ਦੇ ਵਿੱਚ ਔਰ ਅਦਰਵਾਈਜ਼ ਬਦਨਾਮੀ ਇੰਟਰਨੈਸ਼ਨਲੀ ਡਾਇਸਪੋਰਾ ਮਰਡਰ ਵੀ ਸ਼ੁਰੂ ਕਰ ਦਿੱਤੇ ਲਾਹੌਰ ਦੇ ਵਿੱਚ UK ਦੇ ਵਿੱਚ ਔਰ ਹਰਦੀਪ ਸਿੰਘ ਨਿੱਜਰ ਦਾ। ਸੋ ਇਹ ਬਿਲਕੁਲ ਠੀਕ ਹੈ ਵੀ ਉਹਨਾਂ ਨੇ ਇੱਕ ਪਾਸੇ ਸਿੱਧਾ ਇੱਧਰ ਪਾਣੀ 'ਚ ਵੀ ਡੁਬੋਇਆ ਪਰ ਨਾਲ ਦੀ ਨਾਲ ਉਹ ਆਪਰੇਸ਼ਨ ਵੀ ਉਹਨਾਂ ਦਾ ਅਜੇ ਵੀ ਸਿੱਖਾਂ ਦੇ ਖਿਲਾਫ ਉਹ ਐਕਟੀਵਿਟੀ ਇਹਨਾਂ ਦੀ ਚੱਲ ਰਹੀ ਹੈ ਡਰਟੀ ਐਕਟੀਵਿਟੀ। ਹਾਂਜੀ ਅਮਰਜੀਤ ਸਾਨੀ ਐਂਡ ਬਲਜੀਤ ਬਰਾੜ ਜੀ ਫਤਿਹ ਬੁਲਾਉਂਦੇ ਨੇ ਐਂਡ ਹਰਦੀਪ ਸਿੰਘ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਜ਼ੁਬੇਰ ਜੀ ਕਹਿੰਦੇ ਨੇ ਕਿ ਜ਼ਬਰਦਸਤ 5 ਪਿਆਰੇ ਤੇ 5 ਨਿਜ਼ਾਮ। ਹਾਂਜੀ ਫਿਰ ਇਹਨਾਂ ਮੈਸੇਜ ਕਹਿੰਦੇ ਕਿ ਡਾਕਟਰ साहब मेरे दादा जान बोला करते थे कि 1947 से पहले सिख और मुस्लिम में बड़ी दोस्ती थी और फिर जो भी कत्ले आम हुआ उसका जिम्मेदार सिर्फ और सिर्फ बनिया लाला हिंदू ही है। ਇਹ ਬਿਲਕੁਲ ਠੀਕ ਹੈ। ਅੱਜ ਵੀ ਹੁਣ ਜਦੋਂ ਦੋਨੋਂ ਪਾਸਿਆਂ ਦੇ ਪੰਜਾਬੀ ਖਾਸ ਤੌਰ ਤੇ ਇਧਰੋਂ ਕਰਤਾਰਪੁਰ ਕੋਰੀਡੋਰ ਤੇ ਜਾਂ ਜਾਣ ਦਾ ਮੌਕਾ ਬਣਦਾ ਤੇ ਜਦੋਂ ਆਪਣੇ ਪਿੰਡਾਂ 'ਚ ਜਾਂਦੇ ਨੇ ਜਿਸ ਲੈਵਲ ਦੇ ਉੱਤੇ ਉਹਨਾਂ ਦੇ ਨਾਲ ਮੁਹੱਬਤ ਪਿਆਰ ਦਾ ਇਜ਼ਹਾਰ ਉਹ ਕੋਈ ਬਨਾਵਟੀ ਨਹੀਂ ਹੁੰਦਾ। ਉਹ ਅੰਦਰੋਂ ਲੋਕਾਂ ਦੀ ਮੁਹੱਬਤ ਹੈ ਜਿਹੜੀ 47 ਤੋਂ ਪਹਿਲਾਂ ਸੀ। ਇਹ ਉਹ ਨਫ਼ਰਤ ਦੀ ਐਸੀ ਇੱਕ ਲਹਿਰ ਚਲਾਈ ਗਈ ਇੱਕ ਡੈਲੀਬਰੇਟ ਅੰਦਾਜ਼ ਦੇ ਵਿੱਚ ਜਿਹਨੇ ਭਰਾਵਾਂ ਨੂੰ ਭਰਾਵਾਂ ਦੇ ਖਿਲਾਫ ਕਰ ਦਿੱਤਾ ਜੀ। ਐਨ ਸਿੰਘੋ ਜੀ ਫਤਿਹ ਬੁਲਾਉਂਦੇ ਨੇ, ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਹਰ ਸਿੰਘ ਕਹਿੰਦੇ ਨੇ ਕਿ ਨਾਈਸ ਐਂਡ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਆਈ ਥਿੰਕ 55 ਐਵਨਿਊ ਮੇਰੇ ਖਿਆਲ ਉਹਨਾਂ ਨੇ ਲਿਖਿਆ ਕਿ ਦਿਨ 15 ਅਗਸਤ 1947 ਤੋਂ ਪਤਾ ਨਹੀਂ ਹੈ ਕਿ ਇਹਨਾਂ ਦਾ ਕਹਿਣ ਦਾ ਮਤਲਬ ਹੈ। ਸ਼ਿੰਦਾ ਗਿੱਲ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਪ੍ਰੂਫ ਅਬਦੁਲ
ਮਜੀਦ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਲਾਮ, ਜ਼ਿਲ੍ਹਾ ਫਿਰੋਜ਼ਪੁਰ ਜਿਹੜਾ ਮੇਰੇ ਪੁਰਖਿਆਂ ਦਾ ਇਲਾਕਾ ਸੀ, ਸ਼ੁਕਰ ਹੈ ਕਿ ਡੁੱਬਣ ਬਚ ਗਿਆ। ਨਹੀਂ ਅਸੀਂ ਵੀ ਆਰ ਥੈਂਕਫੁਲ। ਹਾਂਜੀ, ਸਾਰਾ ਪੰਜਾਬ ਸਾਡੇ ਨਾਲ ਵਸਦਾ ਹੈ, ਸਾਡੇ ਸਾਹ 'ਚ ਵਸਦਾ ਹੈ, ਸੋ ਰੱਬ ਰਾਖਾ ਉਹਨਾਂ ਨੇ ਕਿਹਾ। ਔਰ ਇਸੇ ਤਰ੍ਹਾਂ ਜੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਇਹ ਕੌਮ ਬ੍ਰਾਹਮਣਾਂ ਦੀ, ਸਿੱਖਾਂ ਦੀ ਬਾਰੇ ਤਾਂ ਹੈ, ਪਰ ਆਮ ਸੌਰੀ ਫॉर दैट ਮੈਨੂੰ ਕਿਉਂਕਿ ਇਹਨਾਂ ਦੀ ਜਿਹੜੀ ਰੋਮਨ ਪੰਜਾਬੀ ਮੈਂ ਪੜ੍ਹ ਨਹੀਂ ਸਕਦੀ। ਸੋ ਬੀ ਜੋਲੀ ਜੀ ਕਹਿੰਦੇ ਨੇ ਕਿ ਬੈਸਟ ਸਰ, ਐਂਡ ਰਾਜਨਪ੍ਰੀਤ ਕਹਿੰਦੇ ਨੇ ਕਿ ਫਤਿਹ, ਐਂਡ ਇਸੇ ਤਰ੍ਹਾਂ ਫਿਰ ਨਰਜੀਤ ਸਿੰਘ, ਉਹਨਾਂ ਦਾ ਕਹਿਣ ਦਾ ਮਤਲਬ ਹੈਗਾ ਜਿਤ ਸਿੰਘ ਜੀ ਦਾ। ਮੈਂ ਘੜੀ ਵੱਲ ਦੇਖ ਰਿਹਾ, ਬਾਕੀ ਸਾਰਿਆਂ ਦਾ ਸ਼ੁਕਰੀਆ। ਹਾਂਜੀ, ਹੁਣ ਅਸੀਂ ਮੈਸੇਜ ਬੜੇ ਵਧੀਆ ਸੀ ਸਾਰੇ, ਫੇਸਬੁੱਕ ਤੇ ਆ ਜਾਂਦੇ। ਹਾਂਜੀ, ਬੌਬ ਸਿੰਘ, ਅੱਜ ਦੇ ਹਾਲਤ ਦੇਖ ਕੇ ਬੜਾ ਕੁਝ ਕਿਹਾ ਤੇ ਸੁਣਾਇਆ ਜਾ ਸਕਦਾ ਹੈ। ਬੇਸ਼ੱਕ ਹੜ੍ਹ ਸਾਡਾ ਨੁਕਸਾਨ ਤੇ ਬਹੁਤ ਕਰ ਗਏ, ਪਰ ਪੰਜਾਬ ਵਿੱਚ ਸਿੱਖੀ ਫਲਸਫੇ ਨੂੰ 100 ਸਾਲ ਜਵਾਨ ਕਰ ਦਿੱਤਾ ਹੈ। ਕਿਤੇ ਕੋਈ ਦੂਜਿਆਂ ਲਈ ਲੰਗਰ ਲਗਾ ਰਿਹਾ ਹੈ, ਕਿਤੇ ਕੋਈ 100-150 ਮੀਲ ਦੂਰ ਪੱਠੇ ਲੈ ਕੇ ਜਾ ਰਿਹਾ, ਕਿਤੇ ਕੋਈ ਆਪਣਾ ਲੱਗਿਆ ਲਗਾਇਆ ਝੋਨਾ ਵਾਹ ਕੇ ਪਨੀਰੀ ਬੀਜ ਰਿਹਾ ਦੂਜਿਆਂ ਲਈ। ਇਵੇਂ ਲੱਗਦਾ ਹੈ ਸਵਰਗ ਪੰਜਾਬ 'ਚ ਹੀ ਹੈ ਤੇ ਸਿੱਖੀ ਇਸ ਦੀ ਗਵਾਹੀ ਭਰ ਰਹੀ ਹੈ। ਹੁਣ ਜੇ ਗੱਲ ਮਣੀਪੁਰ ਦੀ ਕਰੀਏ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਤੇ ਅਣਮੁਖੀ ਵਰਤਾਰੇ ਦੇਖ ਸੁਣ ਕੇ ਰੂਹ ਕੰਬ ਜਾਂਦੀ ਹੈ। ਅੱਜ 3 ਦਹਾਕੇ ਪਹਿਲਾਂ ਉਸ ਸੰਤ ਸਿਪਾਹੀ ਦੀ ਵੰਗਾਰ ਚੇਤੇ ਆਉਂਦੀ ਹੈ ਜੋ ਕਿਹਾ ਕਰਦਾ ਸੀ ਕਿ ਧੀ ਕਿਸੇ ਦੀ ਵੀ ਹੋਵੇ, ਉਹਦੀ ਪੱਤ ਬਚਾਉਣ ਲਈ ਜੇ ਕਿਸੇ ਸਿੱਖ ਦੀ ਜਾਨ ਵੀ ਚਲੀ ਜਾਵੇ ਤੇ ਪਰਵਾਹ ਨਹੀਂ ਕਰਨੀ। ਮੰਜੀ ਸਾਹਿਬ ਤੋਂ ਉਹਨਾਂ ਦੇ ਕਹੇ ਬਚਨ ਅੱਜ ਉਸ ਹਰ ਇੱਕ ਮਾਸੂਮ ਦੀ ਢਾਲ ਵਾਂਗ ਲੱਗ ਰਹੇ ਹਨ। ਉਹਨਾਂ ਮਹਾਨ ਕਿਰਦਾਰ ਵਾਲੀ ਸ਼ਖਸੀਅਤ ਅਤੇ ਰੱਬੀ ਰੂਹ ਲਈ ਕੁਝ ਸ਼ਬਦ ਕਹਾਂਗਾ। ਖੁਦਾ ਤੁਮਕੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ, ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਨੂੰ ਜੋ ਟ੍ਰਿਬਿਊਟ ਦਿੱਤੀ ਹੈ। ਔਰ ਅਸਲ 'ਚ ਜਦੋਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਪਹਿਲਾ ਜਿਹੜਾ ਐਡੀਟੋਰੀਅਲ ਅਕਾਲੀ ਪੱਤਰਕਾਰ 'ਚ ਆਇਆ, ਔਰ ਮੈਂ ਸਰ ਭਰਪੂਰ ਸਿੰਘ ਬਲਬੀਰ ਜਿਹੜੇ ਐਡੀਟਰ ਵੀ ਰਹੇ ਸਨ, ਉਹਨਾਂ ਦੀ ਪਹਿਲੀ ਸਪੀਚ ਗੁਰੂ ਨਾਨਕ ਸਿੱਖ ਮਿਸ਼ਨ ਗੁਰਦੁਆਰਾ ਸਾਹਿਬ ਜਲੰਧਰ 'ਚ ਸੁਣੀ। ਔਰ ਉਹਦੇ 'ਚ ਉਹਨਾਂ ਨੇ ਸ਼ੁਰੂਆਤ ਹੀ ਇਸ ਸ਼ੇਅਰ ਦੇ ਨਾਲ ਕੀਤੀ ਸੀ ਕਿ ਖੁਦਾ ਤੁਮਕੋ ਤੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਬਹੁਤ ਬਹੁਤ ਸ਼ੁਕਰੀਆ ਜੀ। ਕਮਲ ਸਿੰਘ, ਜਦੋਂ ਵੀ ਸਿੱਖ ਇਕੱਠੇ ਹੋਣ ਲੱਗਦੇ ਹਨ ਤਾਂ ਏਜੰਸੀਆਂ ਕੋਈ ਵਿਵਾਦੀ ਪ੍ਰਚਾਰਕ ਭੇਜ ਦਿੰਦੀਆਂ ਹਨ। ਜਿਵੇਂ ਹੁਣ ਭਾਈ ਨਿੱਜਰ ਤੇ ਹੋਰ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਕੌਮ ਵਿੱਚ ਏਕਾ ਵਧਿਆ ਸੀ ਤਾਂ ਕੈਨੇਡਾ ਵਿੱਚ ਇੱਕ ਪ੍ਰਚਾਰਕ ਨੇ ਆ ਕੇ ਪੱਗਾਂ ਲੁਹਾ ਦਿੱਤੀਆਂ। ਇੱਕ ਹੋਰ ਗੱਲ ਦਾ ਪ੍ਰਚਾਰ ਬਹੁਤ ਵੱਧ ਚੁੱਕਾ ਹੈ, ਖਾਸ ਕਰਕੇ ਬਾਹਰਲੇ ਦੇਸ਼ਾਂ ਵਿੱਚ, ਤੇ ਕਈ ਸੰਘਰਸ਼ੀ ਸਿੰਘਾਂ ਦੇ ਬੱਚੇ ਵੀ ਪ੍ਰਭਾਵ ਹੇਠ ਆਏ ਹੋਏ ਹਨ। ਉਹ ਇਹ ਹੈ ਕਿ 1984 ਦੇ ਯੁੱਧ ਵਿੱਚ ਸੰਤ ਜਰਨੈਲ ਸਿੰਘ ਨੂੰ ਗਲਤ ਸਾਬਤ ਕੀਤਾ ਜਾ ਰਿਹਾ ਹੈ ਤੇ ਸੰਤਾ ਸਿੰਘ ਨੂੰ ਸਹੀ, ਕਿ ਉਸਨੇ ਪੰਥ ਪਾਤਸ਼ਾਹ ਜਥੇਦਾਰ ਦੀ ਗੱਲ ਨਹੀਂ ਮੰਨੀ ਤੇ ਕੌਮ ਦਾ ਨੁਕਸਾਨ ਕਰਵਾ ਲਿਆ। ਇਸ ਵਿੱਚ ਕੁਝ ਪ੍ਰਚਾਰਕ ਵੀ ਸ਼ਾਮਲ ਹਨ। ਇਸ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ। ਸਰਕਾਰਾਂ ਨੂੰ ਪਤਾ ਹੈ ਕਿ ਸੰਘਰਸ਼ੀ ਸਿੰਘਾਂ ਦੀ ਪੀੜ੍ਹੀ ਤਾਂ ਬੁਢਾਪੇ ਵਿੱਚ ਹੈ ਜਾਂ ਚੱਲ ਵਸੀ ਹੈ। ਇਸ ਲਈ ਹੁਣ ਨਵੀਂ ਪੀੜ੍ਹੀ ਨੂੰ ਕੁਰਾਹੇ ਪਾਉਣ ਤੇ ਨਾਲੇ ਭੰਗ, ਮਾਸ, ਸ਼ਰਾਬ ਦੇ ਆਦੀ ਬਣਾਓ। ਆਸਟ੍ਰੇਲੀਆ ਵਿੱਚ ਕਈ ਨਿਆਣਿਆਂ ਨੇ ਆਪਣੇ ਫਾਰਮ ਵਿੱਚ ਭੰਗ ਬੀਜਣ ਦੀ ਕੋਸ਼ਿਸ਼ ਵੀ ਕੀਤੀ ਸੀ ਤੇ ਉਹ ਉਦਾਹਰਨਾਂ ਦਿੰਦੇ ਹਨ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ। ਇਸ ਦਾ ਸ਼ਿਕਾਰ ਮਨਧੀਰ ਸਿੰਘ ਦਾ ਗਰੁੱਪ ਵੀ ਕੁਝ ਹੱਦ ਤੱਕ ਹੋਇਆ। ਤੁਸੀਂ ਕਮਲ ਸਿੰਘ ਜੀ ਬਿਲਕੁਲ ਠੀਕ ਕਿਹਾ, ਇਹ ਫਿਕਰ ਵਾਲੀ ਗੱਲ ਹੈ। ਔਰ ਅੱਜ ਹੀ ਸਾਡੇ ਵੀਰ ਨਵਰੂਪ ਸਿੰਘ ਉਹਨਾਂ ਨੇ ਵੀ ਸਾਨੂੰ ਮੈਸੇਜ ਲਿਖਿਆ ਸੀ, ਔਰ ਉਹਦੇ 'ਚ ਇੱਕ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ। ਇੱਕ ਪਾਸੇ ਤਾਂ ਕੁਛ ਇਸ ਕਿਸਮ ਦੇ ਲੋਕ ਨੇ, ਮੈਂ ਉਹਨਾਂ ਨੂੰ ਨੇਮ ਨਹੀਂ ਕਰਨਾ ਚਾਹਾਂਗਾ, ਵਕਤ ਆਇਆ ਤੇ ਅਸੀਂ ਉਸ ਦੇ ਉੱਤੇ ਖੁੱਲ੍ਹ ਕੇ ਗੱਲ ਵੀ ਕਰਾਂਗੇ ਕਿ ਇਹ ਜਿਹੜਾ ਇੱਕ ਨਵਾਂ ਇੰਟਰਪ੍ਰੀਟੇਸ਼ਨ ਵਾਲਾ ਕੰਮ ਸ਼ੁਰੂ ਕੀਤਾ ਹੈ, ਖਾਲਿਸਤਾਨ ਦੇ ਵੀ ਵਿਰੋਧੀ ਨੇ, ਨਸ਼ਿਆਂ ਨੂੰ ਖਾਸ ਤੌਰ ਤੇ ਭੰਗ ਔਰ ਦੂਜੇ ਨੂੰ ਵੀ ਜਸਟੀਫਾਈ ਕਰਦੇ ਨੇ, ਔਰ ਇਹ ਬਹੁਤ ਨੁਕਸਾਨਦੇਹ ਹੈ। ਅਲਟੀਮੇਟਲੀ ਇਹ ਇੰਡੀਅਨ ਏਜੰਸੀਆਂ ਦੀ ਖੇਡ ਦਾ ਹੀ ਜਿਹੜਾ ਇੱਕ ਹਿੱਸਾ ਨੇ, ਜਾਣੇ ਅਣਜਾਣੇ 'ਚ। ਔਰ ਇਸ ਦੇ ਨਾਲ ਨਾਲ ਜਿਹੜੀ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਡਿਬੇਟ ਖੜੀ ਕਰਨ ਦੀ ਲਾਈਨ ਹੈ, ਮੈਂ ਵੀਰ ਨਵਰੂਪ ਸਿੰਘ ਹੋਰਾਂ ਦੀ ਲਿਖਤ ਨਾਲ ਸਹਿਮਤ ਹਾਂ। ਉਹਦੇ 'ਚ ਉਹਨਾਂ ਨੇ ਕਿਹਾ
Indian fake accounts are creating fake debates on social media about different topics. Sikh men versus Sikh women, Western Sikh versus Punjabi Sikh, Taksali versus Buddha Dal, trying to exaggerate inter-Khadku rivalry, trying to create personality clashes on basis of as to which Jathebandis, Singhs are better Khalistanis and so on, openly using uncivil language against Sikh women behind Sikh-looking fake IDs. Sometimes they are exact copies of famous Sikh IDs on social media until you go deep into them and find out they actually are run by Indians. When you follow the narrative, or as we say, ਤੇਲ ਦੇਖੋ ਤੇਲ ਦੀ ਧਾਰ ਦੇਖੋ, ਇਹ ਨਵਰੂਪ ਸਿੰਘ ਆਸਟ੍ਰੇਲੀਆ ਤੋਂ ਨੇ ਵੀਰ, ਪਰ ਅਸੀਂ ਸਮਝਦੇ ਹਾਂ ਵੀ ਸਾਨੂੰ ਬਹੁਤ ਜਿਹੜਾ ਉਹ ਚਕੰਨੇ ਹੋਣ ਦੀ ਲੋੜ ਹੈ ਕਿ ਅਸੀਂ ਖਾਮਖਾ ਇਸ 'ਚ ਨਾ ਉਲਝੀਏ। ਔਰ ਜਿਹੜੇ ਲੋਕ ਇਸ ਕਿਸਮ ਦਾ ਕਰ ਰਹੇ ਨੇ ਉਹਨਾਂ ਦੀ ਹਕੀਕਤ ਵੀ ਸਾਹਮਣੇ ਆਈ ਹੈ। ਟੋਰਾਂਟੋ ਤੋਂ ਇੱਕ ਪਿਕਚਰ ਜਿਹੜੀ ਵਾਇਰਲ ਹੈ ਕਿ RSS ਦੇ ਜਿਹੜੇ ਅਸਲੀ ਨੇ ਕਰਨ ਵਾਲੇ ਉਹਨਾਂ ਦੇ ਨਾਲ ਉਹ ਲੋਕ ਬੈਠੇ ਨੇ। ਸੋ ਕੋਈ ਬਹੁਤੀ ਦੇਰ ਨਹੀਂ ਲੱਗੇਗੀ ਐਕਸਪੋਜ਼ ਹੁੰਦੇ। ਪਰ ਮੈਨੂੰ ਸਭ ਤੋਂ ਵੱਡਾ ਇਹ ਲੱਗਦਾ ਹੁੰਦਾ ਹੈ ਕਿ ਨੌਜਵਾਨ ਬੱਚੇ ਬੱਚੀਆਂ ਜਿਹੜੇ ਇੱਥੋਂ ਦੇ ਬਿਲਕੁਲ ਇਮਾਨਦਾਰੀ ਦੇ ਨਾਲ ਲੱਗਦੇ ਨੇ, ਉਹਨਾਂ ਨੂੰ ਭੰਬਲ ਭੂਸੇ ਜਿਹੜੀ ਪਾਉਣ ਦੀ ਲਾਈਨ ਆ ਉਹ ਜਦੋਂ ਫਿਰ ਟੁੱਟਣਗੇ ਉਹ ਫਿਰ ਸਿੱਖੀ ਤੋਂ ਹੀ ਟੁੱਟਣਗੇ। ਫਿਰ ਤੁਸੀਂ ਉਹਨਾਂ ਨੂੰ ਕਰੈਕਟ ਵਰਜ਼ਨ ਨਹੀਂ ਦੇ ਸਕਦੇ। ਔਰ ਇਹੀ ਕਲਾਸ ਇਕੱਲਾ ਇਹ ਨਹੀਂ ਵੀ ਇਹ ਭੰਗ ਔਰ ਹੋਲੀ ਔਰ ਉਹ ਸਾਰੇ ਨੂੰ ਜਸਟੀਫਾਈ ਕਰਦੇ ਨੇ। ਈਵਨ ਇਹ ਤਬਕਾ ਖਾਲਿਸਤਾਨ ਦਾ ਵੀ ਵਿਰੋਧ ਕਰਦਾ ਹੈ ਕਿ ਜੀ ਸਾਡਾ ਤਾਂ ਜਿੱਥੇ ਬਹਿ ਗਏ ਉੱਥੇ ਹੀ ਪਾਤਸ਼ਾਹੀ ਹੈ। ਔਰ ਈਵਨ ਸਿੰਘ ਸਭਾ ਲਹਿਰ ਨੂੰ ਵੀ, ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਉਹਨਾਂ ਦੀਆਂ ਕਾਰਵਾਈਆਂ ਨੂੰ ਵੀ ਉਹ ਅੰਗਰੇਜ਼ਾਂ ਦੇ ਖਾਤੇ 'ਚ ਪਾ ਕੇ ਤਾਂ ਆਪਣਾ ਜਿਹੜਾ ਇਸ ਕਿਸਮ ਦਾ ਕਦੇ ਮੌਕਾ ਬਣਿਆ ਤਾਂ ਮੈਂ ਇਸ ਤੇ ਡੀਟੇਲ ਨਾਲ ਵੀ ਗੱਲ ਕਰਾਂਗਾ। ਵੀਰ ਗੁਰਦੀਪ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ, ਦਵਿੰਦਰ ਸੰਧੂ, ਹਰਮਿੰਦਰ ਸਿੰਘ, ਬੌਬ ਸਿੰਘ, ਫਿਰ ਉਹਨਾਂ ਨੇ ਫਤਿਹ ਵੀ ਬੁਲਾਈ ਸਾਰੀ ਟੀਮ ਨੂੰ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ 1947 ਵੇਲੇ ਸਾਨੂੰ ਗੁਰੂ ਕਾਲ ਵੇਲੇ ਪਹਾੜੀ ਰਾਜਿਆਂ ਵੱਲੋਂ ਆਟੇ ਦੀਆਂ ਗਾਵਾਂ ਬਣਾ ਕੇ ਝੂਠੀ ਸਹੁੰ ਵਾਲੀ ਗੱਲ ਜ਼ਰੂਰ ਯਾਦ ਕਰ ਲੈਣੀ ਚਾਹੀਦੀ ਹੈ। ਅੱਜ ਵੀ ਇਹੀ ਹਾਲ ਹੈ। ਔਰ ਸੋਹਣ ਸਿੰਘ ਮਾਲ ਔਰ ਧਰਮਰਾਜ ਜਮਦੂਤ ਕਹਿੰਦੇ ਨੇ SFJ ਨੂੰ ਈਸਾਈਆਂ ਅਤੇ ਸਿੱਖਾਂ ਦੀ ਨਸਲਕੁਸ਼ੀ ਬਾਰੇ 15 ਅਗਸਤ ਨੂੰ ਗੋਰੇ ਈਸਾਈਆਂ ਤੇ ਸਿੱਖਾਂ ਨਾਲ ਰਲ ਕੇ ਭਾਰਤੀ ਐਮਬੈਸੀਆਂ ਘੇਰਨ ਦਾ ਸੱਦਾ ਦੇਣਾ ਚਾਹੀਦਾ। ਆਲਰੇਡੀ 15 ਅਗਸਤ ਨੂੰ ਲੈ ਕੇ ਕਾਰ ਰੈਲੀਆਂ ਔਰ ਦੂਸਰੇ ਪ੍ਰੋਗਰਾਮ ਲਿਖੇ ਹੋਏ ਨੇ। ਹਰਿੰਦਰ ਮਾਲ ਫਤਿਹ ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਫਤਿਹ ਬੁਲਾ ਕੇ, ਵਾਟ ਏ ਸ਼ੇਮ ਔਨ ਦੋਜ਼ ਪੀਪਲ ਹੂ ਗਿਵ ਰੈੱਡ ਕਾਰਪਟ ਵੈਲਕਮ ਟੂ ਦਿਸ ਕਿਲਰ ਐਨੀਮਲ ਕਾਲਡ ਮੋਦੀ। ਇਹ ਤਾਂ ਹੁਣ ਇਤਿਹਾਸ ਡਿਸਾਈਡ ਕਰੇਗਾ ਬਾਈਡਨ ਵਰਗਿਆਂ ਲਈ ਔਰ ਦੂਸਰਿਆਂ ਲਈ, ਪਰ ਇਹ ਸਾਨੂੰ ਸ਼ਰਮਿੰਦਾ ਕਰਦਾ ਹੈ ਕਿ ਭਾਈ ਇਹ ਜਿਹੜੇ ਚੈਂਪੀਅਨ ਨੇ ਡੈਮੋਕ੍ਰੇਸੀ ਦੇ, ਇਹਨਾਂ ਦਾ ਕੀ ਪਾਰਟ ਹੈ। ਗੁਲਾਮ ਨਹੀਂ ਰਹਿਣਾ ਦੀ ID ਤੋਂ ਵੀਰ ਲਿਖਦੇ ਨੇ, ਮਨੀਪੁਰ ਦੀ ਘਟਨਾ ਤੋਂ ਬਾਅਦ ਬਾਹਰਲੇ ਸਿੱਖਾਂ ਨੂੰ, ਗੋਰੇ ਈਸਾਈਆਂ ਨੂੰ ਚਰਚਾਂ ਵਿੱਚ ਜਾ ਕੇ ਮਨੀਪੁਰ ਦੇ ਈਸਾਈਆਂ ਦਾ ਦੁਖਾਂਤ ਦੱਸਣਾ ਚਾਹੀਦਾ। ਫਿਰ 15 ਅਗਸਤ ਨੂੰ ਸਿੱਖ ਈਸਾਈ ਇਕੱਠੇ ਹੋ ਕੇ ਦੁਨੀਆ ਭਰ ਵਿੱਚ ਭਾਰਤੀ ਐਮਬੈਸੀਆਂ ਘੇਰਨ। ਗੁਲਾਮ ਨਹੀਂ ਰਹਿਣਾ ਭਾਈ ਸਾਹਿਬ, ਗੱਲ ਇਹ ਹੈ ਕਿ ਵੀ ਅਸੀਂ ਤਾਂ ਹਮੇਸ਼ਾ ਹੀ ਸਭ ਦੀ ਗੱਲ ਹੀ ਕਰਦੇ ਹਾਂ, ਪਰ ਇਹ ਆਪੋ ਆਪਣੇ ਢੰਗ ਦੇ ਨਾਲ ਆਪਣੇ ਦਾਇਰਾਕਾਰ 'ਚ ਹੀ ਰਹਿਣਾ ਚਾਹੁੰਦੇ ਨੇ। ਇਹਨਾਂ ਨੂੰ ਖਾਲਿਸਤਾਨ ਦੇ ਝੰਡੇ ਤੋਂ ਬਹੁਤ ਡਰ ਲੱਗਦਾ ਤੇ ਅਸੀਂ ਹੁਣ ਕੋਈ ਇਫ ਐਂਡ ਬਟ ਵਾਲੀ ਗੱਲ ਨਹੀਂ ਹੈ। ਸਾਡੇ ਸਾਰੇ ਅਸੀਂ ਪ੍ਰੋਟੈਸਟ ਲਫ਼ਜ਼ ਵੀ ਘੱਟ ਇਸਤੇਮਾਲ ਕਰਦੇ, ਰੈਲੀਜ਼ ਨੇ, ਖਾਲਿਸਤਾਨ ਰੈਲੀਜ਼। ਔਰ ਅਸੀਂ ਜਿਹੜਾ ਖਾਲਿਸਤਾਨ ਦੀ ਸਟਰਗਲ ਨੂੰ, ਖਾਲਿਸਤਾਨ ਦੀ ਆਜ਼ਾਦੀ ਤੋਂ ਘੱਟ ਕੋਈ ਗੱਲ ਕਬੂਲ ਨਹੀਂ ਹੈ। ਸੋ ਇਹ ਅਜੇ ਇਹਨਾਂ 'ਚ ਹਿੰਮਤ ਨਹੀਂ ਹੁੰਦੀ ਕਿ ਵੀ ਇਹ ਜਿਹੜਾ ਉਹਨੂੰ ਹਿੰਦੂਤਵਾ ਵੀ ਕਹਿ ਸਕਣ ਜਾਂ ਬ੍ਰਾਹਮਣਵਾਦ ਤਾਂ ਦੂਰ ਦੀ ਗੱਲ, ਤੇ ਆਜ਼ਾਦੀ ਦੀ ਗੱਲ ਤਾਂ ਹੁਣ ਵੀ ਜਿਹੜਾ ਕੁੱਕੀ ਟਰਾਈਬ ਵਾਲੇ ਮੰਗ ਵੀ ਕਰ ਰਹੇ ਨੇ। ਉਹਨਾਂ ਦਾ ਇਹ ਹੈ ਜੀ ਸਾਡਾ ਅੱਡ ਸੂਬਾ ਬਣਾ ਦਿਓ ਮਨੀਪੁਰ ਤੋਂ ਅੱਡ ਕਰਕੇ। ਕੋਈ ਇਹ ਨਹੀਂ ਹੈ ਵੀ ਉਹਨਾਂ ਤੋਂ ਦੀ ਗੁਲਾਮੀ 'ਚੋਂ ਨਿਕਲਣਾ ਚਾਹੁੰਦੇ ਨੇ। ਪਰ ਅਸੀਂ ਸਾਰੇ ਹੀ ਵੀਰਾਂ ਭੈਣਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV 4 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।